अस्सलामुअलैकुम दोस्तों, की हाल चाल है? ठीक हो? मैं थोड़ा दोस्त सुल्तान शेख पंजाब के खूबसूरत संती शहर सियालकोट तो मैं जी मौजूद हाँ अपने देहात के अंदर तो चले जी अपनी फसलों की सूरत हाल वेखन तो वेखने फसलों की की सूरत हाल है तो तुहानू दसने जी अपनी अज की वीडियो के विच। रात की बड़ी शदीद बारिश हुई है, कल सारा दिन बारिश होंदी रही है और फसलां जिहड़ियां साडियां वो पक चुकियां ने ते जो फसलां पक जान बारिश पे तो फसलों को होंदा बड़ा नुकसान। तो चलने जी वेखने जी फसलों की की सूरत हाल है तो तुहानू दसांगे अपनी अज की वीडियो के विच। शेख साहब की हाल है? हाँ जी, शुक्र है मालक दा। जनाब वेखन दे फसलां पिछे जिहड़ियां ना किन्नियां मुतासर होईयां ने ते फसलां जिहड़ियां ना बहुत ज्यादा खराब हो गई है। हाँ जी, बारिश ही बहुत ज्यादा हुई ते है। रात दी जिहड़ी बारिश होई है बारिश की वजह नाल फसलां दा किन्ना कुछ नुकसान होया हुण? देखो जी, ਜਿਹੜੀਆਂ ਤੇ ਨੀਵੇਂ ਥਾਂ ਨੇ ਉਹਨਾਂ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ जी जी। ਕਿਉਂਕਿ ਉਹਨਾਂ 'ਚ ਤਾਂ ਪਾਣੀ ਖਲੋ ਗਿਆ ਦਾ। अच्छा जी। ਤੇ ਜਿਹੜੀਆਂ ਉੱਚੇ ਥਾਂ ਨੇ ਉਹ ਜ਼ਾਹਰੀ ਤੌਰ ਤੇ ਜੋ ਕੋਈ ਥੋੜੀਆਂ ਬਹੁਤੀਆਂ ਬਚ ਜਾਣਗੀਆਂ। ਬਾਕੀ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ, ਨਾਲ ਤੂਫਾਨ ਵੀ ਚੱਲ ਰਿਹਾ ਸੀ। ਠੀਕ ਹੈ, ਤੇ ਬਾਰਿਸ਼ ਇਸ ਤਰ੍ਹਾਂ ਦੀ ਹੋ ਰਹੀ जी जी। ਇਹ ਸਮਝੋ ਹੀ ਕੰਮ ਬਾਹਰ ਸੀ। अरे कहना क्या चाहते हो? ਤੁਹਾਡਾ ਕੀ ਖਿਆਲ ਹੈ ਕਿ ਕਿੰਨਾ ਕੁ ਨੁਕਸਾਨ ਜਿਹੜਾ ਨਾ ਸਾਡਾ ਜ਼ਿਮੀਂਦਾਰ ਭਰਾਵਾਂ ਦਾ ਜਿਹੜਾ ਹੋਇਆ ਹੋਣਾ ਵੇ? ਤਕਰੀਬਨ ਜਿਹੜੀਆਂ ਨੀਵੇਂ ਥਾਂ ਨੇ ਉਹ ਤੇ ਕਾਫੀ ਸਾਰਾ ਨੁਕਸਾਨ ਹੋ ਗਿਆ ਹੋਣਾ, ਲੇਕਿਨ ਇਹ ਤੇ ਮਾਲਕ ਦੀ ਮਰਜ਼ੀ ਹੈ ਜੀ, ਬੰਦਾ ਤਾਂ ਨਹੀਂ ਨਾ ਚਾਹੁੰਦਾ ਇਹ ਕੰਮ ਹੋਏ। ਚਲੋ ਜੀ ਚੱਲਨੇ ਆ ਤੁਹਾਨੂੰ ਦਿਖਾਣੇ ਆ ਜੋ ਸੂਰਤ ਹਾਲ ਹੈ ਫਸਲਾਂ ਦੇ ਤੇ ਵੇਖਨੇ ਆ ਤੇ ਅੱਲਾਹ ਤਾਲਾ ਆਪਣਾ ਕਰਮ ਕਰੇ ਤੇ ਆਪਣੀ ਇਸ ਬਾਰਿਸ਼ ਨੂੰ ਸਾਡੇ ਵਾਸਤੇ ਬਾਇਸੇ ਰਹਿਮਤ ਬਣਾਏ। ਤੇ ਚਲੋ ਚੱਲਨੇ ਆ ਜੀ ਫਸਲਾਂ ਦੀ ਤਰਫ ਤੇ ਵੇਖਨੇ ਆ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋਇਆ। ਇਹ ਜੀ ਵੇਖ ਸਕਦੇ ਹੋ ਜਿੰਨੀ ਵੀ ਫਸਲ ਹੈ ਨਾ ਇਹ ਸਾਰੇ ਥੱਲੇ ਜਿਹੜੀ ਹੈ ਨਾ ਲੰਮਿਆਂ ਪੈ ਗਈ ਹੈ ਤੇ ਰਾਤੀ ਜਿਹੜੀ ਆਂधी ਚੱਲੀ ਹੈ ਨਾ ਉਸ ਆਂधी ਦੇ ਨਾਲ ਇਹ ਫਸਲ ਮੁਤਾਸਰ ਹੋਈ ਹੈ ਤੇ ਅੱਲਾਹ ਦਾ ਸ਼ੁਕਰ ਹੈ ਕਿ ਇਸ ਤਰ੍ਹਾਂ ਜਿਹੜਾ ਪਾਣੀ ਜਿਹੜਾ ਨਾ ਉਹ ਨਹੀਂ ਖਲੋਤਾ ਕਿਉਂਕਿ ਮਹਿਰਾ ਜ਼ਮੀਨ ਹੈ ਤੇ ਮਹਿਰਾ ਜ਼ਮੀਨ ਜਿਹੜੀ ਉਹ ਪਾਣੀ ਚੂਸ ਜਾਂਦੀ ਹੈ। अच्छा, ਲੇਕਿਨ ਫਸਲ ਆਂधी ਦੇ ਨਾਲ ਸਾਰੇ ਥੱਲੇ ਜਿਹੜੀ ਹੈ ਉਹ ਲੰਮਿਆਂ ਪੈ ਗਈ ਹੈ। ਤੇ ਚੱਲ ਅੱਗੇ ਜਿਹੜੀ ਫਸਲ ਹੈ ਉਹਦੀ ਸੂਰਤ ਹਾਲ ਉਹ ਤੁਹਾਨੂੰ ਦਿਖਾਣੇ ਆ। ਅਸੀਂ ਜੀ ਅਖਤਿਆਰ ਕਰਨ ਗਏ ਆ ਸ਼ਾਰਟਕਟ ਰਸਤਾ ਤੇ ਇੱਥੇ ਪਾਣੀ ਜਿਹੜਾ ਨਾ ਕਾਫੀ ਖਲੋਤਾ ਹੈ, ਇਹ ਦੇਖ ਸਕਦੇ ਹੋ। वाह क्या एक्टिंग कर रहा है, वाह क्या एक्टिंग। ਤੇ ਇੱਥੇ ਫਸਲ ਐਕਾਂ ਲਗਾਈ ਸੀ ਲਸਣ ਦੀ ਤੇ ਲਸਣ ਦੇ ਨਾਲ ਮੂਲੀ ਸ਼ਲਜਮ ਇਸ ਤਰ੍ਹਾਂ ਦੀ ਜਿਹੜੀ ਫਸਲ ਸੀ ਉਹ ਅਸਾਂ ਲਗਾਈ ਸੀ ਤੇ ਉਹ ਅਲਹਮਦੁਲਿਲਾ ਅਸਾਂ ਵੱਢ ਲਈ ਹੈ। ਤੇ ਹੁਣ ਅਸੀਂ ਚੱਲਾਂਗੇ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਅੱਗੇ ਜਿਹੜੀ ਸਾਡੀਆਂ ਫਸਲਾਂ ਨੇ ਉਹਨਾਂ ਦੀ ਕੀ ਸੂਰਤ ਹਾਲ ਹੈ। ਸਾਡੀ ਚੁੱਕੇ ਜ਼ਿਆਦਾਤਰ ਰਕਬਾ ਜਿਹੜਾ ਵੇ ਨਾ ਦਿਹਾਤ ਦੇ ਇਰਦ ਗਿਰਦ ਉਹ ਵੇ ਮੈਰਾ ਤੇ ਮੈਰੇ ਦੇ ਵਿੱਚ ਪਾਣੀ ਇਹ ਹੁੰਦਾ ਕਿ ਜ਼ਮੀਨ ਜਲਦ ਅਜ਼ ਜਲਦ ਜਿਹੜੀ ਹੈ ਨਾ ਉਹ ਝੂਸ ਲੈਂਦੀ ਹੈ ਤੇ ਇੰਨਾ ਕੋਈ ਨੁਕਸਾਨ ਨਹੀਂ ਹੁੰਦਾ। ਤੇ ਜਿੱਥੇ ਜ਼ਮੀਨ ਹੁੰਦੀ ਹੈ ਰੋਈ ਉਹਦੇ ਵਿੱਚ ਜਿਹੜਾ ਨਾ ਬਹੁਤ ਜ਼ਿਆਦਾ ਨੁਕਸਾਨ ਉਹ ਹੁੰਦਾ ਹੈ ਤੇ ਉਹਦੇ ਨਾਲ ਫਸਲ ਜਿਹੜੀ ਹੈ ਨਾ ਉਹ ਤਬਾਹ ਜਿਹੜੀ ਉਹ ਹੋ ਜਾਂਦੀ ਹੈ ਕਾਫੀ। ਤੇ ਇਸ ਵੇਲੇ ਜਿਹੜਾ ਮੈਂ ਗੁਜ਼ਰਨ ਡਿਆ ਵਾਂ ਇਹ ਸਾਰਾ ਰਕਬਾ ਸਾਡਾ ਜਿਹੜਾ ਨਾ ਅਮੈਰਾ ਜ਼ਮੀਨ ਦਾ ਵੇ ਤੇ ਇਨਸ਼ਾਅੱਲਾ ਪਹੁੰਚਣਗੇ ਅਸੀਂ ਅੱਗੇ ਮਜ਼ੀਦ ਫਸਲਾਂ ਦੀ ਤਰਫ ਤੇ ਉੱਥੇ ਜਾ ਕੇ ਵੇਖਨੇ ਆ ਕੀ ਸੂਰਤ ਹਾਲ ਹੈ ਫਸਲਾਂ ਦੀ। ਇਹ ਜੀ ਵੇਖ ਸਕਦੇ ਹੋ ਤਕਰੀਬਨ ਕਾਫੀ ਪਾਣੀ ਜਿਹੜਾ ਹੈ ਨਾ ਉਹ ਇੱਥੇ ਜਮਾ ਹੋਇਆ ਹੈ ਔਰ ਫਸਲ ਵੀ ਜਿਹੜੀ ਹੈ ਉਹ ਸਾਰੀ ਜਿਹੜੀ ਹੈ ਨਾ ਉਹ ਨੀਚੇ ਲੇਟ ਗਈ ਹੈ ਤੇ ਇਹਦੇ ਨਾਲ ਫਸਲ ਦਾ ਜਿਹੜਾ ਉਹ ਬਹੁਤ ਜ਼ਿਆਦਾ ਨੁਕਸਾਨ ਉਹ ਸਾਡੇ ਜ਼ਮੀਂਦਾਰਾਂ ਨੂੰ ਜਿਹੜਾ ਨਾ ਉਹ ਉਠਾਉਣਾ ਪੈਣ ਡਿਆ। ਪਾਣੀ ਤਕਰੀਬਨ 4-4 5-5 ਇੰਚ ਜਿਹੜਾ ਨਾ ਉਹ ਵਿੱਚ ਇਕੱਠਾ ਹੋ ਗਿਆ। ਅੱਲਾ ਕਰੇ ਅੱਜ ਦੇ ਦਿਨ ਦੇ ਵਿੱਚ ਪਾਣੀ ਜਿਹੜਾ ਨਾ ਇਹ ਜਲਦ ਅਜ਼ ਜਲਦ ਖੁਸ਼ਕ ਹੋ ਜੇ ਤਾਂ ਕਿ ਫਸਲਾਂ ਜਿਹੜੀਆਂ ਨੇ ਨਾ ਇਹ ਜ਼ਿਆਦਾ ਮੁਤਾਸਰ ਨਾ ਹੋਣ। ਮੇਰੇ ਨਾਲ ਨੇ ਜੀ ਸਾਡੇ ਬਜ਼ੁਰਗ ਚਾਚਾ ਜੀ ਮਜੀਦ ਸਾਹਿਬ ਤੇ ਮਾਸ਼ਾਅੱਲਾ ਬੜੇ ਪੁਰਾਣੇ ਜ਼ਿਮੀਂਦਾਰ ਨੇ ਤੇ ਇਹਨਾਂ ਕੋ ਪੁੱਛਨੇ ਆ ਕਿ ਜਿਹੜੀ ਰਾਤ ਦੀ ਬਾਰਿਸ਼ ਹੋਈ ਹੈ ਉਹਦੇ ਨਾਲ ਕੀ ਨੁਕਸਾਨ ਹੋਇਆ ਫਸਲਾਂ ਦਾ। ਚਾਚਾ ਜੀ ਜਿਹੜੀ ਰਾਤੀ ਬਾਰਿਸ਼ ਹੋਈ ਹੈ ਤੇ ਕੱਲ ਬਾਰਿਸ਼ ਹੋਈ ਹੈ ਸਾਰਾ ਦਿਨ ਉਹਦੇ ਨਾਲ ਕੀ ਨੁਕਸਾਨ ਜਿਹੜਾ ਫਸਲਾਂ ਨੂੰ ਹੋਇਆ? ਇਹਦਾ ਨੁਕਸਾਨ ਇਹ ਆ ਵੀ ਮੁੱਢ ਹਿੱਲ ਜਾਂਦੇ ਆ, ਹਨੇਰੀ ਵਾਹ ਵਗੀ ਆ, ਬੱਦਲ ਪੈ ਗਿਆ, ਜੀ ਜੀ। ਦਾਣੇ ਜਿਹੜੇ ਆ ਕਮਜ਼ੋਰ ਹੋ ਜਾਂਦੇ। ਜੀ ਜੀ। ਹਾਂ, ਪਤਲੇ ਪੈ ਜਾਂਦੇ, ਝਾੜੋਂ ਘੱਟ ਜਾਂਦੇ। ਤੇ
ਇਹ ਜਿਹੜਾ ਹੁਣ ਬਾਰਿਸ਼ ਹੋਈ ਹੈ ਕੱਲ ਦੀ, ਆਹੋ ਅਗਰ ਇਹ ਪਾਣੀ ਜਲਦੀ ਸੁੱਕ ਜਾਂਦਾ ਤਾਂ ਕੋਈ ਬਚਤ ਹੋ ਜਾਂਦੀ ਹੈ? ਆਹੋ ਛੇਤੀ ਸੁੱਕ ਜੇ ਜਰਾ ਬਚਦੇ ਹੁੰਦੇ, ਪਰ ਪਾਣੀ ਇਹਦੇ ਸਾਰੇ ਹੀ ਖਲੋਤਾ। ਆ ਸਾਰਾ ਹੀ ਖਲੋਤਾ ਵੇ। ਚਲੋ ਜੇ ਅੱਲਾਹ ਤਾਲਾ ਆਪਣਾ ਕਰਮ ਕਰੇ ਸਹੀ ਤੇ ਹੈ। ਸਾਡੀਆਂ ਫਸਲਾਂ ਜਿਹੜੀਆਂ ਬਚਣ, ਤੇ ਹਾਂ। ਅਗਰ ਇਹ ਫਸਲਾਂ ਬਚਣ ਦੇ ਤੇ ਅਸੀਂ ਕੱਲ ਨੂੰ ਖਾਵਾਂਗੇ। ਬਿਲਕੁਲ ਬਿਲਕੁਲ। ਸਾਨੂੰ ਜੀ ਮਿਲੇ ਨੇ ਮਲਕ ਸਾਹਿਬ ਤੇ ਮਲਕ ਰਸ਼ੀਦ ਸਾਹਿਬ ਨੂੰ, ਅਸੀਂ ਪੁੱਛਾਂਗੇ ਕਿ ਉਹ ਫਸਲਾਂ ਦੇ ਕਰਕੇ ਆਏ ਨੇ ਸੈਰ, ਤੇ ਫਸਲਾਂ ਦੀ ਕੀ ਸੂਰਤ ਹਾਲ ਇਹਨਾਂ ਨੂੰ ਪੁੱਛਨੇ ਆ। ਅਸਲਾਮ ਵਾਲੇਕੁਮ ਮਲਕ ਸਾਹਿਬ। ਵਾਲੇਕੁਮ ਸਲਾਮ। ਭਾਜੀ ਤੁਸੀਂ ਆਪਣੀ ਫਸਲਾਂ ਨੂੰ ਹੋ ਕੇ ਆਏ ਹੋ, ਤੇ ਕੀ ਸੂਰਤ ਹਾਲ ਨਜ਼ਰ ਆਈ ਹੈ ਜਿਹੜੀ ਕੱਲ ਦੀ ਆਂधी ਚੱਲੀ ਹੈ, ਹਨੇਰੀ ਚੱਲੀ ਹੈ, ਔਰ ਉਹਦੇ ਨਾਲ ਬਾਰਿਸ਼ ਬੜੀ ਤੂਫਾਨੀ ਹੋਈ ਹੈ? ਅੱਲਾਹ ਤਾਲਾ ਬਿਹਤਰ ਹੀ ਕਰਦਾ ਜੋ ਕਰਦਾ, ਜ਼ਹਿਰ ਜ਼ੂਰ ਲੋਕਾਂ ਪਾਏ ਤੋਂ ਪਏ ਨੇ। ਅੱਛਾ ਅੱਛਾ, ਜ਼ਹਿਰ ਧੁੱਪ ਗਏ ਨੇ। ਠੀਕ ਹੈ, ਫਸਲਾਂ ਬਚੀਆਂ ਹੀ ਨੇ, ਡਿੱਗੀਆਂ ਨੇ। ਤੇ ਅਗਰ ਅੱਲਾ ਨਾ ਕਰੇ, ਅਗਰ ਅੱਜ ਫੇਰ ਬਾਰਿਸ਼ ਆ ਜਾਂਦੀ ਹੈ, ਕਿਉਂਕਿ ਮਹਿਕਮਾ ਮੌਸਮਿਆਤ ਨੇ ਦੱਸਿਆ ਕਿ 2-3 ਦਿਨ ਜਿਹੜੀ ਨਾ ਬਾਰਿਸ਼ ਹੋਣੀ ਹੈ, ਜ਼ਿਆਦਾ ਪਏ ਤੇ ਨੁਕਸਾਨ ਤੇ ਹੈ ਹੀ ਹੈ ਨਾ। ਤੇ ਕਿੰਨੇ ਕੁ ਦਿਨ ਤੱਕ ਜਿਹੜੀ ਇਹ ਫਸਲ ਸਾਡੀ ਤਿਆਰ ਹੋ ਜਾਏਗੀ, ਇਹਨੂੰ ਜਿਹੜੀ ਇਹਨਾਂ ਅਸੀਂ ਵੱਢ ਲਾਂਗੇ, ਇਹਨੂੰ ਸਮੇਟ ਲਾਂਗੇ? ਇਹ 10-15 ਦਿਨ ਤੱਕ ਤਿਆਰ ਹੋ ਜਾਣੀ। ਹਜੇ 10-15 ਦਿਨ ਮਜ਼ੀਦ ਇਹਦਾ ਲੱਗਣੇ ਨੇ। ਚਲੋ ਜੀ ਅੱਲਾਹ ਤਾਲਾ ਆਪਣਾ ਕਰਮ ਫਰਮਾਏ। ਤੇ ਤੁਸੀਂ ਆਪਣੀ ਫਸਲ ਝਾਤੀ ਮਾਰ ਕੇ ਆਏ ਹੋ, ਠੀਕ ਹੈ? ਹਾਂ ਠੀਕ ਹੈ, ਠੀਕ ਹੈ। ਚਲੋ ਅੱਲਾਹ ਖੈਰ ਕਰੇ ਜੀ। ਠੀਕ ਹੈ, ਜੋ ਅੱਲਾਹ ਨੇ। ਚਲੋ ਅਸੀਂ ਤੇ ਕੱਲ ਦੇ ਜੀ ਬੜੇ ਪਰੇਸ਼ਾਨ ਹਾਂ ਕਿ ਯਾ ਅੱਲਾਹ ਫਸਲਾਂ ਦੀ ਹਿਫਾਜ਼ਤ ਫਰਮਾਈ। ਵੇਖੋ ਜੀ ਅਸਾਂ ਹੀ ਖਾਣੀ ਹੈ, ਦੁਨੀਆ ਤੇ ਹੋਏਗੀ ਤੇ ਅਸੀਂ ਵੀ ਖਾ ਲਾਂਗੇ, ਅਸੀਂ ਜੇ ਕਿਸੇ ਦੀ ਹੋਈ ਨਾ ਤੇ ਖਾਣੀ ਕਿੱਥੋਂ? ਖਾਣੀ ਕਿੱਥੋਂ ਹੈ ਜੀ, ਬਿਲਕੁਲ। ਕਿਉਂਕਿ ਕੱਲ ਬਾਰਿਸ਼ ਜਿਹੜੀ ਨਾ ਬੜੀ ਹੋਈ ਸੀ, ਤੇ ਹਰ ਬੰਦਾ ਪਰੇਸ਼ਾਨ ਸੀ ਕਿ ਬਾਹਰ ਸਾਡੀਆਂ ਫਸਲਾਂ ਨੇ। ਇਹਦੇ ਚ ਇਹ ਵੀ ਸੀ, ਐਨ ਵੀ ਪੈ ਸਕਦੀ ਸੀ ਚੰਦਰਾ ਚੁੰਦਰਾ। ਹਾਂਜੀ, ਕੱਲ ਸਿਆਲਕੋਟ ਬੜਾ ਚੰਦਰਾ ਪਿਆ ਸੀ ਜੀ। ਹਾਂ, ਇੱਧਰ ਬਚਾ ਹੀ ਰਿਹਾ। ਇੱਧਰ ਬਚਤ ਹੋ ਗਈ ਹੈ। ਚਲੋ ਅੱਲਾਹ ਤਾਲਾ ਕਰਮ ਫਰਮਾਏ ਜੀ। ਕਾਫੀ ਸਾਰੇ ਦੋਸਤਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ, ਤੇ ਅਲਹਮਦੁਲਿਲਾ ਉਹਨਾਂ ਦਿੱਤਾ ਵੇ ਬੜਾ ਤਸੱਲੀ ਬਖਸ਼ ਜਵਾਬ ਕਿ ਇਨਸ਼ਾਅੱਲਾ ਫਸਲਾਂ ਸਾਡੀਆਂ ਮਹਿਫੂਜ਼ ਨੇ। ਜਿਹੜਾ ਜ਼ਹਿਰ ਜ਼ੂਰ ਹੈ ਨਾ, ਉਹ ਫਸਲਾਂ ਤੋਂ ਝੜ ਗਿਆ ਵੇ, ਤੇ ਅੱਲਾ ਜੋ ਕਰਦਾ ਵੇ ਉਹ ਬੜਾ ਅੱਛਾ ਕਰਦਾ ਹੈ। ਕਿਉਂਕਿ ਮਾਲਕ ਨੂੰ ਪਤਾ ਵੇ ਕਿ ਮੈਂ ਆਪਣੀ ਮਖਲੂਕ ਨੂੰ ਪੈਦਾ ਕੀਤਾ, ਤੇ ਆਪਣੀ ਮਖਲੂਕ ਨੂੰ ਰਿਜ਼ਕ ਵੀ ਮੈਂ ਹੀ ਅਤਾ ਕਰਨਾ। ਤੇ ਉਸ ਮਾਲਕ ਦੇ ਰੰਗ ਨੇ, ਉਹ ਜਿਸ ਹਾਲ ਦੇ ਵਿੱਚ ਰੱਖੇ, ਜਿਸ ਤਰ੍ਹਾਂ ਰੱਖੇ, ਸਾਨੂੰ ਉਹਦੇ ਤੇ ਖੁਸ਼ ਰਹਿਣਾ ਚਾਹੀਦਾ। ਤੇ ਇਸ ਤਰ੍ਹਾਂ ਵੀ ਜਿਹੜੀ ਮੇਰੀ ਫਸਲ ਹੈ ਜਨਾਬ, ਇਹ ਵੀ ਕਾਫੀ ਜਿਹੜੀ ਹੈ ਨਾ ਮੁਤਾਸਰ ਇਹ ਹੋ ਚੁੱਕੀ ਹੈ। ਤੇ ਇਸ ਤਰ੍ਹਾਂ ਵੀ ਫਸਲ ਜਿਹੜੀ ਹੈ ਨਾ ਬਿਲਕੁਲ ਫਲੈਟ ਜਿਹੜੀ ਹੈ ਨਾ ਉਹ ਹੋ ਗਈ। ਅੱਲਾ ਆਪਣਾ ਫਜ਼ਲ ਕਰੇ, ਕਰਮ ਕਰੇ ਜੀ, ਕਿਉਂਕਿ ਫਸਲਾਂ ਤੋਂ ਤੇ ਇਸ ਅਨਾਜ ਤੋਂ ਬਗੈਰ ਗੁਜ਼ਾਰਾ ਕਰਨਾ ਜਿਹੜਾ ਨਾ ਬੜਾ ਮੁਸ਼ਕਲ ਹੈ। ਕਿਉਂਕਿ ਸਾਲ ਭਰ ਦੇ ਜਿਹੜੇ ਗੰਦਮ ਫਸਲ ਹੁੰਦੀ ਹੈ, ਘਰ ਰੱਖੀ ਹੁੰਦੀ ਹੈ, ਉਹ ਸਾਲ ਦੇ ਵਿੱਚ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਨਵੀਂ ਫਸਲ ਆਉਂਦੀ ਹੈ, ਤੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਨਾ ਇੱਕ ਦੀਦਨੀ ਖੁਸ਼ੀ ਹੁੰਦੀ ਹੈ ਕਿ ਨਵੀਂ ਫਸਲ ਆਏਗੀ, ਤੇ ਉਹਦਾ ਕੁਝ ਮੁਆਵਜ਼ਾ ਵੀ ਮਿਲੇਗਾ, ਤੇ ਘਰ ਇਸਤੇਮਾਲ ਵਾਸਤੇ ਵੀ ਜਿਹੜੀ ਨਾ ਅਸੀਂ ਉਹ ਰੱਖਾਂਗੇ। ਇਹ ਜੀ ਫਸਲਾਂ ਦੀ ਤਬਾਹੀ ਦੀ ਸੂਰਤ ਹਾਲ। ਤੇ ਸ਼ੁਕਰ ਹੈ ਕਿ ਇੰਨੀ ਜ਼ਿਆਦਾ ਤਬਾਹੀ ਨਹੀਂ ਹੋਈ। ਉਹੀ ਗੱਲ ਬਾਰ-ਬਾਰ ਕਿ ਅੱਲਾ ਜੋ ਕਰਦਾ ਹੈ ਉਹ ਬੜਾ ਬਿਹਤਰ ਕਰਦਾ ਹੈ, ਤੇ ਉਹਦੇ ਫੈਸਲਿਆਂ ਦੇ ਉੱਤੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਕਦੇ ਵੀ ਉਹਦੇ ਫੈਸਲਿਆਂ ਦੇ ਉੱਪਰ ਜਿਹੜਾ ਨਾ ਸਾਨੂੰ ਉਹ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਤੇ ਇਹਨਾਂ ਲਫ਼ਜ਼ਾਂ ਦੇ ਨਾਲ ਜੀ ਮੇਰੀ ਅੱਜ ਦੀ ਵੀਡੀਓ ਹੋ ਗਈ ਹੈ ਮੁਕੰਮਲ। ਅਗਰ ਵੀਡੀਓ ਲੱਗੀ ਹੋਏ ਚੰਗੀ ਤੇ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ, ਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਤੇ ਜਿਹੜੇ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ बर वक्त ਮਿਲਦਾ ਰਹੇ। ਮੈਨੂੰ ਦਿਓ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾਹ ਹਾਫਿਜ਼।